ਆਸਫ ਪੁੜਿਆਰ ਹੋਰਾਂ ਦੀ ਕਿਤਾਬ ਕਰੂੰਬਲਾਂ ਸੰਨ 2019 ਨੂੰ ਮਲਕ ਮੁਹੰਮਦ ਆਜ਼ਮ ਹੋਰਾਂ ਨੇ ਕਿਤਾਬ ਪਬਲੀਕੇਸ਼ਨ ਲਾਹੌਰ ਵੱਲੋਂ ਛਾਪੀ, ਜਿਹਦਾ ਇੰਤਸਾਬ ਉਹਨਾਂ ਆਪਣੇ ਉਸਤਾਦ ਮੁਹਤਰਮ ਨਸੀਰ ਬਲੋਚ ਹੋਰਾਂ ਦੇ ਨਾਂ ਕੀਤਾ ਹੈ। ਉਹਨਾਂ ਦੇ ਉਸਤਾਦ ਨਸੀਰ ਬਲੋਚ ਹੋਰੀ ਆਸਮ ਪੁੜਿਆਰ ਬਾਰੇ ਲਿਖਦੇ ਨੇ। ਆਸਮ ਪੁੜਿਆਰ ਦੀ ਨਜ਼ਮਾਂ ਤੇ ਮੁਸ਼ਤਮਲ ਦੂਜੀ ਤਖਲੀਕ ਕਰੂੰਬਲਾਂ ਅਤ ਸਲਾਹੁਣਯੋਗ ਹੈ। ਪੰਜਾਬ ਦਾ ਸਪੁੱਤਰ ਆਸਮ ਪੁੜਿਆਰ ਰਾਵੀ ਦੀ ਉਸ ਕੱਦੀ ਦਾ ਵਸਨੀਕ ਹੈ ਜਿੱਥੇ ਤਿੰਨਾਂ ਜ਼ਿਲ੍ਹਿਆਂ ਦੀਆਂ ਨੁਕਰਾਂ ਮਿਲਦੀਆਂ ਨੇ। ਕੱਦੀ ਦੇ ਵਸਨੀਕਾਂ ਦੀਆਂ ਜੀਵਨ ਔਕੜਾਂ ਦਾ ਉਸ ਨੂੰ ਅਮਲੀ ਤਜਰਬਾ ਹੈ। ਪੰਜਾਬ ਦੀਆਂ ਉਹ ਭੁੱਲੀਆਂ ਰਸਮਾਂ, ਸੁਨੱਖੜੇ ਰਿਵਾਜ, ਜੀਵਨ ਦੀਆਂ ਅਸਲ ਕਦਰਾਂ, ਝੱਲ ਕੰਡੇ, ਬੇੜੀਆਂ, ਦਿਲਾਂ ਦੇ ਅੰਦਰ ਪੁੰਗਰਦੀਆਂ ਸਿੱਕਾਂ, ਸ਼ਾਦੀ ਮਰਗ ਦੇ ਗੀਤ ਤੇ ਵੈਨ, ਫਜਰੀ ਉੱਠਦੇ ਕਿਸਾਨ ਤੇ ਬਲਦਾਂ ਦੇ ਗਲ ਵਿੱਚ ਵੱਜਦੀਆਂ ਟੱਲੀਆਂ, ਸੁੱਖ ਸੁਨੇਹੜੇ ਦਿੰਦੇ ਕਾਗ, ਰੇਸ਼ਮੀ ਹੱਥਾਂ ਦੀਆਂ ਕੂਲੀਆਂ ਉਂਗਲਾਂ ਤੇ ਮਰਮਰੀ ਤਲੀਆਂ ਦੇ ਨਾਲ ਖਰਾਸ ਦਾ ਪੀਠਾ ਹੋਇਆ ਆਟਾ ਗੁੰਨਦੀਆਂ ਮੁਟਿਆਰਾਂ, ਸ਼ਤੂਤਾਂ ਤੇ ਬੋੜਾਂ ਦੀ ਸੰਘਣੀ ਛਾਂ ਥੱਲੇ ਗੀਤ ਛੇੜਦੇ ਗੱਭਰੂ, ਜੁਗਨੀ ਛੱਲਾ ਥਾਲ ਤੇ ਕਿੱਕਲੀ ਖੇਡਦੀਆਂ ਬਾਲੜੀਆਂ, ਬਾਬਲ ਦੇ ਵਿਹੜਿਓਂ ਵਿਦਾ ਹੁੰਦੀਆਂ ਧੀਆਂ, ਨੁਮਾਨੀਆਂ ਤੇ ਸਹੇਲੀਆਂ ਦੇ ਗੀਤ, ਕਿੰਨਾ ਜੰਮੀਆਂ ਕਿੰਨਾ ਲੈ ਜਾਣੀਆਂ, ਉਹ ਵਿਦਾਈ ਗੀਤ ਜਿਹੜੇ ਦਿਲਾਂ ਨੂੰ ਵੈਨਾਂ ਤੋਂ ਚੋਖੇ ਦੁੱਖ ਦਿੰਦੇ ਨੇ। ਵਸੇਬ ਦੀ ਭਰਿਆ ਬਾਬਲ ਦੀ ਪੱਗ ਤੇ ਮਾਂ ਦੀ ਚੁੰਨੀ, ਜਿਹੜਾ ਕਿ ਪੰਜਾਬ ਦੇ ਵਸੇਬ ਦੀਆਂ ਅਸਲ ਅਲਾਮਤਾਂ ਸਨ, ਆਸਮ ਨੂੰ ਉਹਨਾਂ ਦੇ ਮਰਨ ਦਾ ਬੜਾ ਹੀ ਰਖੇ, ਜਿਸ ਦਾ ਭਰਵਾਂ ਇਜ਼ਹਾਰ ਉਸ ਦੀਆਂ ਨਜ਼ਮਾਂ ਵਿੱਚ ਮਿਲਦਾ ਹੈ। ਜਨਾਬ ਨਸੀਰ ਬਲੋਚ ਹੋਰੀ ਲਿਖਦੇ ਨੇ, ਕਰੂੰਬਲਾਂ ਅਲਾਮਤ ਤੇ ਉਹਨਾਂ ਨਰਮੋ ਨਾਜ਼ਕ ਰਿਸ਼ਤਿਆਂ ਦੀ, ਜਿਨ੍ਹਾਂ ਰਿਸ਼ਤਿਆਂ ਨਾਲ ਪੰਜਾਬ ਦੇ ਵਸੇਬ ਦਾ ਸੁਹੱਪਣ ਜੁੜਿਆ ਹੋਇਆ ਹੈ। ਤੇ ਕਰੂੰਬਲਾਂ ਹੁੰਦੀਆਂ ਹੀ ਕੀ ਨੇ, ਨਾ ਧੁੱਪ ਸਹਿੰਦੀਆਂ ਨੇ ਨਾ ਪਾਲਾ। ਇਹਨਾਂ ਨੂੰ ਪੁੰਗਰਨ ਵਾਸਤੇ ਪਿਆਰ ਦਾ ਨਿੱਘ ਤੇ ਮੁਹੱਬਤ ਦੀ ਸੰਘਣੀ ਛਾਂ ਦੀ ਲੋੜ ਹੁੰਦੀ ਏ, ਜਿਹੜੀ ਅੱਜ ਦਿਲਾਂ ਚੋਂ ਉਚਾਲਾ ਕਰ ਗਈ ਏ ਜਾਂ ਮਰ ਗਈ ਏ। ਆਸਮ ਦੇ ਵੈਨ ਕਦਰਾਂ ਦੇ ਮਰਨ ਦਾ ਮਰਸੀਆ ਨੇ। ਆਸਮ ਦੇ ਵਰਤੇ ਅੱਖਰਾਂ ਦੀ ਇਹ ਕਰਾਮਤ ਏ ਜੋ ਉਹਨੇ ਮਤਰੂਕ ਤੇ ਗੈਰ ਮੁਸਤਾਮਲ ਅੱਖਰਾਂ ਨੂੰ ਵੀ ਇਸ ਮੁਹਾਰਤ ਨਾਲ ਵਰਤਿਆ ਹੈ ਕਿ ਉਹਨਾਂ ਨੂੰ ਵੀ ਜੀਵਨ ਮਿਲ ਗਿਆ ਹੈ। ਉਹ ਆਪਣੀ ਉਂਤ ਬੁੰਤ ਵਿੱਚ ਕੌੜੇ, ਪੁਰਾਣੇ ਤੇ ਖਰਵੇ ਨਹੀਂ ਲੱਗਦੇ, ਸਗੋਂ ਉਹ ਅੱਖਰ ਗਿਲਾ ਕਰਦੇ ਜਾਪਦੇ ਨੇ ਜੋ ਉਹਨਾਂ ਨੂੰ ਇਸ ਤੋਂ ਪਹਿਲੇ ਕਿਸੇ ਲਿਖਾਰੀ ਨੇ ਆਪਣੀਆਂ ਲਿਖਤਾਂ ਵਿੱਚ ਥਾਂ ਕਿਉਂ ਨਹੀਂ ਦਿੱਤੀ। ਆਸਮ ਪੁੜਿਆਰ ਹੋਰਾਂ ਦੀਆਂ ਚੋਖੀਆਂ ਨਜ਼ਮਾਂ ਆਜ਼ਾਦ ਨੇ, ਪਰ ਉਹਨਾਂ ਵਿੱਚ ਵਜ਼ਨ ਮੌਜੂਦ ਹੈ। ਮਿਸਾਲ ਦੇ ਤੌਰ ਤੇ ਵੇਖੋ, ਹਮਦ, ਤੂੰ ਜੇ ਰੱਖੇ ਮੇਰੀਆਂ ਸ਼ਰਮਾਂ, ਤੂੰ ਜੇ ਪੁੰਗਰਨ ਦੇਵੇਂ ਮੈਨੂੰ, ਤੂੰ ਜੇ ਲਾਵੇਂ ਫਲ ਫੁੱਲ ਮੈਨੂੰ, ਤੇਰੀ ਰਹਿਮਤ ਮੁੱਕ ਨਹੀਂ ਜਾਣੀ, ਜੋ ਚਾਹਵੇਂ ਤੂੰ ਕਰ ਸਕਦਾ ਏ, ਖਾਲੀ ਝੋਲੀ ਭਰ ਸਕਦਾ ਏ, ਤੂੰ ਜੋ ਰੱਬ ਏ ਤੂੰ ਹੀ ਸਭ ਏ। ਇਹਦੇ ਵਿੱਚ ਫੇਲਨ ਦੇ ਵਜ਼ਨ ਨੂੰ ਵਰਤਿਆ ਗਿਆ ਹੈ, ਜਦੋਂ ਕਿ ਰਦੀਫ ਕਾਫੀਏ ਨੂੰ ਮੁੱਖ ਨਹੀਂ ਰੱਖਿਆ ਗਿਆ। ਆਸਮ ਪੁੜਿਆਰ ਹੋਰਾਂ ਦੀ ਇੱਕ ਹੋਰ ਨਜ਼ਮ ਸੁਣੋ ਜਿਹਦੇ ਵਿੱਚ ਵਜ਼ਨ ਮੌਜੂਦ ਹੈ। ਨਜ਼ਮ ਦਾ ਨਾਂ ਹੈ
ਪੂਰਾ ਰੋਗ। ਅੱਧਾ ਰੋਗ ਹਯਾਤੀ ਹੈ ਜੇ, ਅੱਧਾ ਰੋਗ ਏ ਸ਼ਾਇਰੀ, ਪਰ ਮੈਂ ਦੋਵੇਂ ਭੋਗ ਰਿਹਾ ਹਾਂ ਸਿਰ ਦੇ ਭਾਰ ਖਲੋ ਕੇ, ਪੂਰਾ ਰੋਗੀ ਹੋ ਕੇ। ਹੁਣ ਵਿਕਾਸ ਅਰਸ਼ੀ ਹੋਰਾਂ ਕੋਲੋਂ ਆਸਮ ਪੜਿਆਰ ਦੀ ਇੱਕ ਨਜ਼ਮ ਡੂਮਣੇ ਦੀ ਮੱਖੀ ਸੁਣੋ। ਡੂਮਣੇ ਦੀ ਮੱਖੀਏ ਜ਼ੇਨ ਚ ਰੱਖੀਏ, ਸਰੋਂ ਦੇ ਫੁੱਲਾਂ ਦਾ ਹੈ ਵੱਖਰਾ ਸਵਾਦ ਨੀ, ਗੱਲ ਰੱਖੀ ਯਾਦ ਨੀ। ਡੂਮਣੇ ਦੀ ਮੱਖੀਏ ਲਜ਼ਤਾਂ ਤੇ ਚੱਖੀਏ, ਰਾਵੀ ਦੀਆਂ ਮਣਾ ਉੱਤੇ ਕੁਤਰੇ ਕਮਾਦ ਦੀਆਂ ਚੁੱਪੀਆਂ ਗਡੇਰੀਆਂ, ਮਿੱਠੀਆਂ ਘਨੇਰੀਆਂ। ਡੂਮਣੇ ਦੀ ਮੱਖੀਏ ਨੇੜੋਂ ਹੋ ਕੇ ਤੱਕੀਏ, ਸਾਉਣ ਦੇ ਮਹੀਨੇ ਵਿੱਚ ਨਰਮੇ ਦੇ ਬੂਟਿਆਂ ਦੇ ਜਦ ਫੁੱਲ ਗੁੱਡੀਆਂ, ਹੋਸ਼ਾਂ ਰਹਿਣ ਉੱਡੀਆਂ। ਡੂਮਣੇ ਦੀ ਮੱਖੀਏ ਨਾ ਪੈ ਜਾਵੀਂ ਬੱਖੀਏ, ਚੋਰੀ ਚੋਰੀ ਮੱਖੀਆਂ ਤੂੰ ਛੱਲੀਆਂ ਚ ਭਰਿਆ, ਮਾਖੀ ਦੇ ਨਿਚੋੜ ਕੇ ਬਾਲਟੀ ਕੁਬੋੜ ਕੇ, ਡੂਮਣੇ ਦੀ ਮੱਖੀਏ ਜ਼ੇਨ ਚ ਰੱਖੀਏ। ਆਸਮ ਪੜਿਆਰ ਹੋਰਾਂ ਦੀ ਇੱਕ ਨਜ਼ਮ ਤੌਖਲਾ ਸੁਣੋ। ਪ੍ਰੀਤਾਂ ਦੇ ਨਗਰ ਅੰਦਰ ਅਨਾ ਦਾ ਪੈਰ ਭਾਰਾ ਏ, ਪ੍ਰੀਤਾਂ ਦੇ ਨਗਰ ਅੰਦਰ ਅਨਾ ਦਾ ਪੈਰ ਭਾਰਾ ਏ, ਸਿਰਾਂ ਨੂੰ ਤਾੜਦੀ ਫਿਰਦੀ ਕਜ਼ਾ ਦਾ ਪੈਰ ਭਾਰਾ ਏ, ਸਿਰਾਂ ਨੂੰ ਤਾੜਦੀ ਫਿਰਦੀ ਕਜ਼ਾ ਦਾ ਪੈਰ ਭਾਰਾ ਏ, ਕਰੂਪੀ ਆਉਣ ਵਾਲੀ ਏ ਕਿਸੇ ਦਰਵੇਸ਼ ਦੱਸਿਆ ਏ, ਕਦੋਂ ਫਿਤਨਾ ਕਦਾਈ ਜੰਮੇ ਬਲਾ ਦਾ ਪੈਰ ਭਾਰਾ ਏ, ਪ੍ਰੀਤਾਂ ਦੇ ਨਗਰ ਅੰਦਰ ਅਨਾ ਦਾ ਪੈਰ ਭਾਰਾ ਏ। ਆਸਮ ਪੜਿਆਰ ਹੋਰੀ ਸੁਨੇਹਾ ਦਿੰਦੇ ਨੇ, ਜਿਉਂਦਾ ਜੰਮਿਆ ਮੈਂ ਤੇ ਇਹ ਗੱਲ ਸੁਣਦਾ ਆਇਆ, ਧੂੰ ਦੇ ਬੱਦਲ ਆਖਰ ਸਿਰ ਤੋਂ ਟਲ ਜਾਂਦੇ ਨੇ, ਪਰ ਇਹ ਧੂੰ ਏ, ਧੂੰ ਦੇ ਬੱਦਲ ਜੇਕਰ ਹੁੰਦੇ ਤੇ ਫਿਰ ਖੌਰੇ ਟਲ ਹੀ ਜਾਂਦੇ। ਕੀ ਲੈਣਾ ਜੇ ਜੰਗਾਂ ਵਿੱਚੋਂ, ਕੀ ਬਚਣਾ ਜੇ ਪੱਲੇ, ਇੱਕ ਦੇ ਹੱਥ ਚਵਾਤੀ ਬਲਦੀ ਦੂਜੇ ਕੋਲ ਮਵਾਤਾ, ਸੌ ਜਾਵਣਗੇ ਬੋੜ ਤੇ ਪਿੱਪਲ ਤੇ ਚਿੜੀਆਂ ਦਾ ਚੰਬਾ, ਇਹ ਚਿੜੀਆ ਜੋ ਸੋਨੇ ਦੀ ਇਹਦੇ ਪਰ ਨਾ ਵੱਢੋ, ਰਲ ਮਿਲ ਦੋਵੇਂ ਹੱਸੋ ਖੇਡੋ, ਚਲੋ ਲੜਾਈ ਛੱਡੋ।